viewers, welcome back in our program. जी डॉक्टर साहब, साडा अगला फेसबुक मैसेज वीर अनहदनाथ सिंह जी दा है। ਇਹ ਲਿਖਦੇ ਹਨ, ਵੀਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੀ ਜੋ ਵੀ ਵੀਡੀਓ ਮੈਨੂੰ ਮਿਲਦੀ ਹੈ ਮੈਂ ਉਸ ਨੂੰ ਜ਼ਰੂਰ ਦੇਖਦਾ ਹਾਂ। ਆਪ ਜੀ ਜੋ ਟੀਵੀ 84 ਰਾਹੀਂ ਸੇਵਾ ਕਰ ਰਹੇ ਹੋ ਵੱਡਮੁੱਲੀ ਹੈ। ਵਾਹਿਗੁਰੂ ਆਪ ਜੀ ਨੂੰ 100 ਸਾਲ ਦੀ ਹੋਰ ਉਮਰ ਦੇਵੇ। ਪਰ ਆਪ ਜੀ ਨੇ ਆਪਣੇ ਹੋਰ ਗੁਰਸਿੱਖਾਂ ਦੀ ਇੱਕ ਟੀਮ ਤਿਆਰ ਕਰਕੇ ਪੰਥ ਦੀ ਸੇਵਾ ਵਿੱਚ ਲਾਵੋ ਤਾਂ ਕਿ ਖਾਲਿਸਤਾਨ ਦਾ ਕਾਰਜ ਹੋਰ ਛੇਤੀ ਪੂਰਾ ਹੋਵੇ। ਵੀਰ ਜੀ, ਜੇ ਹੋ ਸਕੇ ਤਾਂ ਮੈਨੂੰ ਇੱਕ ਕਾਪੀ ਖਾਲਿਸਤਾਨ ਐਲਾਨਨਾਮੇ ਦੀ ਅੰਗਰੇਜ਼ੀ ਅਤੇ ਪੰਜਾਬੀ ਚ ਜ਼ਰੂਰ ਭੇਜਣਾ। ਇੱਕ ਹੋਰ ਗੱਲ, ਆਪ ਜੀ ਨੇ ਇੱਕ ਕਿਸੇ ਥਾਂ ਤੇ ਪੰਜਾਬ ਦੀਆਂ ਟ੍ਰਾਈਬਸ ਬਾਰੇ ਗੱਲ ਕੀਤੀ ਸੀ, ਉਸ ਦਾ ਨਾਂ ਦੱਸਣ ਦੀ ਖੇਚਲ ਵੀ ਜ਼ਰੂਰ ਕਰਨੀ। ਆਪ ਜੀ ਦਾ ਛੋਟਾ ਵੀਰ ਜੀ ਡਾਕਟਰ ਸਾਹਿਬ। ਵੀਰ ਅਨਹਦਨਾਥ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਹ ਮੈਸੇਜ ਸਾਨੂੰ ਲਿਖਿਆ। ਉਹ ਹਰ ਵੀਡੀਓ ਦੇਖਦੇ ਨੇ। ਸਾਡੀ ਲੰਬੀ ਉਮਰ ਦੀ ਉਹਨਾਂ ਨੇ ਕਾਮਨਾ ਕੀਤੀ ਹੈ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਬਾਕੀ ਤਾਂ ਸਾਰੇ ਵੀਰ ਭੈਣ, ਅਸੀਂ ਜਿੰਨੇ ਵੀ ਕਿਸੇ ਦੀ ਸਮਰੱਥ ਹੈ ਸਾਰੇ ਹੀ ਆਪਣਾ ਯਤਨ ਕਰਦੇ ਹਾਂ ਔਰ ਸਾਨੂੰ ਕਰਨਾ ਚਾਹੀਦਾ ਹੈ। ਕੌਮ ਦੇ ਲਈ ਕੁਛ ਅਸੀਂ ਕਰ ਸਕੀਏ। ਬਾਕੀ ਵਡਿਆਈ ਸਤਿਗੁਰੂ ਦੀ ਹੈ। ਜੀਵਨ ਵੀ ਉੱਥੇ ਹੱਥ ਹੈ, ਕਰਨ ਦੀ ਸਮਰੱਥਾ ਵੀ ਉਹ ਦਿੰਦਾ ਹੈ। ਜੀ ਜੀ। ਤੇ ਜਦੋਂ ਆਵਾਜ਼ ਮਾਰ ਲੈਂਦਾ ਤੁਰ ਜਾਈਦਾ। ਜੀ ਜੀ। ਸਾਰੇ ਤੁਰ ਜਾਂਦੇ ਨੇ। ਜੀ। ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ। ਸੋ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਦਾ ਧੰਨਵਾਦ। ਉਹਨਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਅਸੀਂ ਆਪਣੇ ਨਾਲ ਗੁਰਸਿੱਖਾਂ ਦੀ ਟੀਮ ਤਿਆਰ ਕਰੀਏ ਜਿਹੜੀ ਗੱਲ ਨੂੰ ਅੱਗੇ ਤੋਰਦੇ ਰਹਿਣ। ਸੋ ਹੁਣ ਵੀ ਜੋ ਕੁਛ ਅਸੀਂ ਕਰ ਸਕਦੇ ਹਾਂ ਜਾਂ ਕਰ ਪਾ ਰਹੇ ਹਾਂ ਜਾਂ ਕਰਨ ਦਾ ਯਤਨ ਕਰਦੇ ਹਾਂ, ਉਹਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਸਾਡੇ ਵੀਰ ਭੈਣਾਂ ਦਾ ਸਾਥ ਹੈ, ਸਹਿਯੋਗ ਹੈ। ਬਹੁਤ ਸਾਰੇ ਪਿੱਛੇ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ। ਸਾਡੇ ਤੱਕ ਜਿੰਨੀ ਜਾਣਕਾਰੀ ਪਹੁੰਚਦੀ ਹੈ, ਬਹੁਤ ਵਾਰ ਸਾਡੇ ਸੂਝਵਾਨ ਸਰੋਤੇ, ਦਰਸ਼ਕ ਜਾਂ ਆਮ ਸਿੱਖ ਸੰਗਤਾਂ 'ਚੋਂ ਵੀ ਸਾਡੇ ਤੱਕ ਜਾਣਕਾਰੀ ਵੀ ਪਹੁੰਚਾਉਂਦੇ ਨੇ। ਜੇ ਅਸੀਂ ਆਰਥਿਕ ਤੌਰ 'ਤੇ ਕੁਛ ਕਰਨ ਦੇ ਸਮਰੱਥ ਹੈ, ਜਿਵੇਂ TV 84 ਔਰ ਦੂਸਰੇ ਵੈਂਚਰ, ਇਹ ਵੀ ਉਸ ਸਹਿਯੋਗ ਜਾਂ ਸਾਥ ਨਾਲ ਹੀ ਨੇ ਜਿਹੜੇ ਕਿ ਸਿੱਖ ਸੰਗਤਾਂ ਔਰ ਜਿਹੜੇ ਸਾਨੂੰ ਇਸ ਲਈ ਪਿਆਰ ਕਰਦੇ ਨੇ ਕਿਉਂਕਿ ਅਸੀਂ ਕੌਜ਼ ਨੂੰ ਪਿਆਰ ਕਰਦੇ। ਜੀ ਜੀ। ਸੋ ਫਿਰ ਵੀ ਸਾਡਾ ਇਹ ਯਤਨ ਹੁੰਦਾ ਹੈ ਵੀ ਯੰਗਰ ਜਨਰੇਸ਼ਨ ਨੂੰ ਅਸੀਂ ਇਸ ਪਾਸੇ ਪ੍ਰੇਰਿਤ ਕਰੀਏ। ਕੁਛ ਬੱਚਿਆਂ 'ਚ ਉਤਸ਼ਾਹ ਹੁੰਦਾ ਵੀ ਹੈ, ਕੁਝ ਥੋੜ੍ਹਾ ਬਹੁਤ ਤੁਰਦੇ ਨੇ ਫਿਰ ਥੱਕ ਜਾਂਦੇ ਨੇ, ਕਈਆਂ ਦੇ ਨਵੇਂ ਸ਼ੌਕ ਸ਼ੁਰੂ ਹੋ ਜਾਂਦੇ ਨੇ। ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਸ 20-25 ਸਾਲ ਦੇ ਸਮੇਂ 'ਚ ਸਾਨੂੰ ਬਹੁਤ ਸਹਿਯੋਗ ਮਿਲਿਆ ਔਰ ਅੱਗੋਂ ਵੀ ਜਿਹੜੀ ਸਾਡੀ ਜਨਰੇਸ਼ਨ ਹੈ ਉਸ ਦੇ ਵਿੱਚ ਇੱਕ ਅਵੇਅਰਨੈਸ ਹੈ। ਉਹਨਾਂ ਨੇ ਅੰਗਰੇਜ਼ੀ ਅਤੇ ਪੰਜਾਬੀ 'ਚ ਕਾਪੀ ਮੰਗੀ ਹੈ। ਜੇ ਮੈਂ ਭੁੱਲ ਨਾ ਗਿਆ ਹੋਵਾਂ ਤਾਂ ਮੈਂ ਉਹਨਾਂ ਨੂੰ ਭੇਜੀ ਜ਼ਰੂਰ ਹੈ, ਪਰ ਕਿਉਂਕਿ ਕਨਫਰਮੇਸ਼ਨ ਨਹੀਂ ਆਈ ਜਾਂ ਜਿੰਨਿਆਂ ਦੀ ਡਿਮਾਂਡ ਸੀ ਉਹਨਾਂ 'ਚੋਂ 1-2 ਈਵਨ ਈਮੇਲ ਐਡਰੈਸ ਐਸੇ ਸੀ ਜਿਹੜੇ ਬਾਉਂਸ ਬੈਕ ਹੋਏ। ਸੋ ਜੇ ਵੀਰੇ ਸੁਣਦੇ ਹੋਣ ਅਨਹਦਨਾਥ ਸਿੰਘ ਤਾਂ ਮੈਨੂੰ ਫੇਰ ਲਿਖ ਦੇਣ ਵੈਦਰ ਉਹਨਾਂ ਨੂੰ ਮਿਲਿਆ ਜਾਂ ਨਹੀਂ, ਜਾਂ ਆਪਣਾ ਕੋਈ ਹੋਰ ਈਮੇਲ ਦੇਣ ਜੇ ਉਹਨਾਂ ਨੂੰ ਨਾ ਮਿਲਿਆ ਹੋਏ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ ਭੇਜੀ ਜ਼ਰੂਰ ਹੈ। ਔਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਵਾਰੀ ਆਪਣੀ ਗੱਲਬਾਤ ਦੇ ਵਿੱਚ ਪੰਜਾਬ ਦੇ ਕਬੀਲਿਆਂ ਦਾ ਜ਼ਿਕਰ ਕੀਤਾ ਸੀ, ਟ੍ਰਾਈਬਸ ਆਫ ਪੰਜਾਬ, ਤੇ ਉਹ ਜਿਹੜਾ ਉਸ ਦਾ ਕੀ ਸੋਰਸ ਆ ਕਿਤਾਬ ਹੈ। ਕਿਤਾਬ ਤਾਂ ਨਹੀਂ, ਮੈਂ ਸ਼ਾਇਦ ਜਿਹੜਾ ਜ਼ਿਕਰ ਕੀਤਾ ਸੀ ਕਿ 1849 ਜਦੋਂ ਪੰਜਾਬ ਅੰਗਰੇਜ਼ਾਂ ਨੇ ਜਿਹੜਾ ਉਹ ਧੋਖੇ ਨਾਲ ਖੋਇਆ, ਤੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 1861 ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਸੈਂਸਸ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੋਈ ਹੈ। ਸੋ ਉਸ ਪੀਰੀਅਡ ਦੇ ਵਿੱਚ ਔਰ ਮੇਰਾ ਖਿਆਲ ਹੈ 1931 ਤੱਕ ਇਹ ਜਿਹੜੀ ਮਰਦਮਸ਼ੁਮਾਰੀ ਹੈ ਇਹ ਇਸ ਦੇ ਵਿੱਚ ਜ਼ਾਤ, ਜ਼ਿਲ੍ਹਾ ਵਾਈਜ਼ ਕੀ ਹੈ, ਕਿੱਤਾ, ਇਹ ਸਾਰੇ ਵੀ ਰਿਕਾਰਡ ਹੁੰਦੇ ਸੀ। 1931 ਤੋਂ ਬਾਅਦ ਉਹਨਾਂ ਨੇ ਜ਼ਾਤ ਲਿਖਣੀ ਬੰਦ ਕੀਤੀ। ਸੋ ਉਸ ਪੀਰੀਅਡ ਔਰ ਕਬੀਲਾ ਕੀ ਹੈ, ਔਰ ਉਸ ਦੌਰਾਨ ਫਿਰ ਜਿਹੜੀ ਬਹੁਤ ਸਾਰੀ ਕੰਪਾਈਲੇਸ਼ਨ ਹੈ 19ਵੀਂ ਸਦੀ ਦੇ ਅਖੀਰਲੇ ਸਾਲਾਂ ਦੀ, ਉਹ ਉਹਨਾਂ ਦੀ ਜਿਲਦ ਬਾਉਂਡ ਹੈ। ਅੱਡ ਲਾਇਬ੍ਰੇਰੀਆਂ 'ਚ ਵੀ ਹੈ, ਵੱਡੀਆਂ ਲਾਇਬ੍ਰੇਰੀਆਂ 'ਚ ਪੰਜਾਬ ਦੇ, ਔਰ ਸ਼ਾਇਦ ਦਿੱਲੀ ਦੇ ਇੱਕ ਅੱਧੇ ਪਬਲਿਸ਼ਰ ਨੇ ਵੀ ਉਸ ਨੂੰ ਛਾਪਿਆ। ਤੇ ਜਿੱਥੋਂ ਤੱਕ ਹੁਣ ਜਦੋਂ ਉਹਨਾਂ ਦਾ ਟ੍ਰਾਈਬ ਸ਼ਬਦ ਆਇਆ ਤਾਂ ਮੇਰਾ ਖਿਆਲ ਹੈ ਕਿ ਪ੍ਰੋਫੈਸਰ ਸ਼ੇਰ ਸਿੰਘ ਚੰਡੀਗੜ੍ਹ, ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕੀਤਾ ਹੈ, ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ, ਉਹਨਾਂ ਨੇ ਵੀ ਕੋਈ ਪੁਸਤਕ ਜਿਹੜੀ ਹੈ ਟ੍ਰਾਈਬਸ ਆਫ ਪੰਜਾਬ ਜਿਹੜੀ ਹੈ ਉਹ ਲਿਖੀ ਹੋਈ ਹੈ। ਲੇਕਿਨ ਇਹ ਜਿਹੜੀ ਓਵਰਆਲ ਟ੍ਰਾਈਬਸ ਬਾਰੇ ਵੇਰਵੇ ਨਾਲ ਜਾਣਕਾਰੀ ਜਿਹੜੇ ਮਰਦਮਸ਼ੁਮਾਰੀ ਅੰਕੜੇ ਨੇ ਉਹਨਾਂ ਦੇ ਵਿੱਚ ਸੀ, ਜ਼ਿਲ੍ਹਾ ਵਾਈਜ਼ ਕੀ ਹੈ, ਤਹਿਸੀਲ ਵਾਈਜ਼ ਕਿਹੜਾ ਕਬੀਲਾ ਹੈ, ਕੀ ਇਹ ਹੈ। ਲੇਕਿਨ 1931 ਤੋਂ ਬਾਅਦ ਇਹ ਮਰਦਮਸ਼ੁਮਾਰੀ 'ਚੋਂ ਜ਼ਾਤ ਦਾ ਖਾਨਾ ਹਟਾ ਦਿੱਤਾ ਸੀ, ਧਰਮ ਦਾ ਖਾਨਾ ਸੀ। ਸੋ ਧਰਮ ਦਾ ਖਾਨਾ ਹੁਣ ਵੀ ਹੈ, ਪਰ ਅਮਰੀਕਾ ਦੇ ਵਿੱਚ ਜਿਵੇਂ ਮਰਦਮਸ਼ੁਮਾਰੀ ਹੁੰਦੀ ਹੈ ਇਹਦੇ 'ਚ ਧਰਮ ਦਾ ਖਾਨਾ ਨਹੀਂ ਹੁੰਦਾ।
ਇੱਥੇ ਐਥਨੀਸਿਟੀ ਹੁੰਦੀ ਜੀ। ਸੋ ਇਹਨਾਂ ਦਾ ਵੀਰ ਅਨਹਦ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਸਾਡੀ ਅਗਲੀ ਈਮੇਲ ਪੁਣੇ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਫੀ ਬਿਜ਼ੀ ਰਿਹਾ ਹਾਂ, ਇਸ ਲਈ ਤੁਹਾਨੂੰ ਲਿਖ ਨਹੀਂ ਸਕਿਆ, ਪਰ ਮੈਂ ਜਦੋਂ ਦਾ ਸੱਚੋ ਸੱਚ ਪ੍ਰੋਗਰਾਮ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਕੋਈ ਵੀ ਐਪੀਸੋਡ ਮਿਸ ਨਹੀਂ ਕੀਤਾ। 2014 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕੁੱਲ 35,516 ਵੋਟਾਂ ਮਿਲੀਆਂ ਹਨ, ਜਿਹੜਾ ਕਿ ਪੰਜਾਬ ਦੀਆਂ ਵੋਟਾਂ ਦਾ 0.26% ਹਨ। ਇਸ ਆંકੜੇ ਨੂੰ ਵੇਖਦਿਆਂ ਸਿੱਖ ਨੇਸ਼ਨ ਦੀ ਕਾਮੀ ਦੇ ਰੋਡ ਮੈਪ ਸੰਬੰਧੀ ਗੰਭੀਰ ਚਿੰਤਨ ਦੀ ਲੋੜ ਹੈ। ਇੱਕ ਗੱਲ ਜਿਹੜੀ ਆਸ ਬੁਝਾਉਂਦੀ ਹੈ ਉਹ ਇਹ ਹੈ ਕਿ 30 ਵਰਿਆਂ ਦੇ ਸਰਕਾਰੀ ਦਹਿਸ਼ਤਵਾਦ ਤੋਂ ਬਾਅਦ ਵੀ ਪੰਜਾਬ ਵਿੱਚ ਅਜੇ ਹਜ਼ਾਰਾਂ ਸਿੱਖ ਹਨ ਜਿਹੜੇ ਕਿ ਖਾਲਸਾ ਦੀ ਮੰਗ ਨੂੰ ਜਿਉਂਦਾ ਰੱਖ ਰਹੇ ਹਨ। ਇੱਕ ਹੋਰ ਗੱਲ ਵੀ ਹੈਰਾਨੀ ਭਰੀ ਸੀ ਕਿ ਆਮ ਆਦਮੀ ਪਾਰਟੀ ਵਾਂਗ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਸੋਸ਼ਲ ਮੀਡੀਆ ਨੂੰ ਨਹੀਂ ਵਰਤਿਆ ਤਾਂ ਕਿ ਮੇਰੇ ਵਰਗੇ ਲੋਕਾਂ ਨੂੰ ਇੰਟਰਨੈਟ ਰਾਹੀਂ ਆਪਣੇ ਦ੍ਰਿਸ਼ਟੀਕੋਣ ਵੱਲ ਆਕਰਸ਼ਿਤ ਕੀਤਾ ਜਾ ਸਕੇ। ਇਹ ਠੀਕ ਹੈ ਕਿ ਪਬਲਿਕ ਫੋਰਮ ਤੇ ਵੱਖਰੇ ਦੇਸ਼ ਸੰਬੰਧੀ ਗੱਲਬਾਤ ਕਰਨਾ ਸੁਰੱਖਿਅਤ ਨਹੀਂ ਹੈ, ਪਰ ਜਦੋਂ ਅਸੀਂ ਇਸ ਮੁੱਦੇ ਤੇ ਚੋਣਾਂ ਲੜਦੇ ਹਾਂ ਤਾਂ ਫਿਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਪਾਰਟੀ ਦੇ ਸਿਆਸੀ ਨਿਸ਼ਾਨੇ ਦਾ ਪ੍ਰਚਾਰ ਪ੍ਰਸਾਰ ਕਰੀਏ। ਮੈਂ ਆਸ ਕਰਦਾ ਹਾਂ ਕਿ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਹੋਵੇਗੀ ਅਤੇ ਇਹ ਬਾਕੀ ਪੰਥਕ ਧਿਰਾਂ ਨਾਲ ਮਿਲ ਕੇ ਇੱਕ ਸਾਂਝਾ ਪੰਥਕ ਮੁਹਾਜ਼ ਬਣਾਉਣ ਵੱਲ ਗੰਭੀਰਤਾ ਨਾਲ ਕਦਮ ਪੁੱਟਣਗੇ। ਸਾਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਆਪਣੇ ਦਿਲੋਂ ਦਿਮਾਗ ਤੇ ਵਰਤਾਰੇ ਦੇ ਸਾਰੇ ਦਰਵਾਜ਼ੇ ਖੁੱਲੇ ਰੱਖਣ ਦੀ ਲੋੜ ਹੈ। ਮੇਰਾ ਇੱਕ ਸੁਝਾਅ ਹੈ, ਤੁਸੀਂ ਜਦੋਂ ਵਰਲਡ ਹਿਸਟਰੀ ਵਾਲਾ ਸੈਕਸ਼ਨ ਵਿਚਾਰਦੇ ਹੋ ਤਾਂ ਚੰਗਾ ਹੋਵੇ ਕਿ ਤੁਸੀਂ ਉਸ ਤੋਂ ਬਾਅਦ ਸਵਾਲ-ਜਵਾਬ ਸੈਸ਼ਨ ਦੀ ਬਜਾਏ ਖਾੜਕੂ ਲਹਿਰ ਬਾਰੇ ਵਿਚਾਰ ਚਰਚਾ ਕਰੋ। ਤੁਸੀਂ ਤਾਜ਼ਾ ਸਿਆਸੀ ਵਿਸ਼ਿਆਂ ਬਾਰੇ ਆਪਣੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਵਿਚਾਰ ਕਰਦੇ ਹੀ ਹੋ। ਖਾਲਸਾ ਸ਼ੈਲ ਰੂਲ ਸੂਨਰ ਔਰ ਲੇਟਰ। ਬਹੁਤ ਹੀ ਸਤਿਕਾਰ ਤੇ ਧੰਨਵਾਦ ਸਰ ਜੀ। ਡਾਕਟਰ ਸਾਹਿਬ ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਪੁਣੇ ਤੋਂ ਲਿਖਿਆ। ਜਦੋਂ ਉਹਨਾਂ ਦੀ ਈਮੇਲ ਨਹੀਂ ਆਉਂਦੀ ਸਾਨੂੰ ਵੀ ਫਿਕਰ ਹੁੰਦਾ ਹੈ ਕਿ ਵੀ ਬਿਜ਼ੀ ਨੇ, ਚੰਗੀ ਗੱਲ ਹੈ ਜੀ, ਕੁਛ ਨਾ ਕੁਛ ਕਰਦੇ ਹੋਣਗੇ ਕ੍ਰੀਏਟਿਵ ਵੀ, ਪਰ ਕਈ ਵਾਰ ਫਿਕਰ ਵੀ ਹੁੰਦਾ ਜੀ। ਪਰ ਉਹਨਾਂ ਦਾ ਧੰਨਵਾਦ, ਉਹ ਕੋਈ ਐਪੀਸੋਡ ਮਿਸ ਨਹੀਂ ਕਰਦੇ, ਲਗਾਤਾਰਤਾ ਨਾਲ ਦੇਖਦੇ ਨੇ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 35,000 ਦੇ ਨੇੜੇ ਤੇੜੇ ਉਹਨਾਂ ਦੇ ਸਾਰੇ 10 ਕੈਂਡੀਡੇਟਸ ਦੀਆਂ ਵੋਟਾਂ, ਇਹ ਬੜੀ ਹਿਊਮਿਲੇਟਿੰਗ ਗੱਲ ਹੈ ਉਹਨਾਂ ਦੇ ਲਈ, ਨਹੀਂ ਕੱਲਾ ਸਿਰਫ ਸਾਡੀ ਖਾਲਿਸਤਾਨੀ ਬਰਾਦਰੀ ਲਈ ਵੀ ਜੀ, ਕਿ ਜੇ ਅਸੀਂ ਪੰਜਾਬ ਦੇ ਵਿੱਚ ਆਪਣੀ ਇੰਨੀ ਵੀ ਹੋਂਦ ਨਹੀਂ ਦਿਖਾ ਸਕੇ ਕਿ ਵੀ ਇੱਕ ਆਲ ਆਫ ਅ ਸਡਨ ਪਿੱਛੋਂ ਦੀ ਆ ਕੇ ਕੁਝ ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ 35 ਅਸੈਂਬਲੀ ਸੈਗਮੈਂਟਸ ਦੇ ਵਿੱਚ ਜੇਤੂ ਰਹਿੰਦੀ ਹੈ ਔਰ 4 ਸੀਟਾਂ ਵੀ ਲੈ ਜਾਂਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਗੰਭੀਰਤਾ ਦੇ ਨਾਲ ਬੈਠ ਕੇ ਇਹ ਆਪਸੀ ਧਿਰਾਂ ਨੂੰ ਬਿਨਾਂ ਕਿਸੇ ਪਿਛੋਕੜ ਨੂੰ ਦੇਖਿਆ ਕਿ ਕਿਹਨੇ ਕੀ ਕਿਹਾ ਜੀ, ਇਹ ਦੇਖਣ ਦੀ ਲੋੜ ਹੈ। ਔਰ ਜੇ ਅੱਜ ਆਰਐਸਐਸ ਰਾਜ ਭਾਗ ਦੀ ਕੁਰਸੀ ਤੇ ਬੈਠਾ ਹੈ, ਇਹ ਆਰਐਸਐਸ 3 ਵਾਰ ਇਹਦੇ ਤੇ ਪਾਬੰਦੀ ਲੱਗੀ ਆਜ਼ਾਦ ਭਾਰਤ ਦੇ ਵਿੱਚ 67 ਸਾਲਾਂ 'ਚ। ਮਹਾਤਮਾ ਗਾਂਧੀ ਦੇ ਮਾਰੇ ਜਾਣ ਵੇਲੇ ਇਸ ਤੇ ਪਾਬੰਦੀ ਲੱਗੀ, ਐਮਰਜੈਂਸੀ ਵੇਲੇ ਪਾਬੰਦੀ ਲੱਗੀ, ਬਾਬਰੀ ਮਸਜਿਦ ਢਾਈ ਉਦੋਂ ਪਾਬੰਦੀ ਲੱਗੀ ਜੀ। ਕਿਸੇ ਵੇਲੇ ਸਿਰਫ 2 ਸੀਟਾਂ ਸੀ ਬੀਜੇਪੀ ਦੇ ਕੋਲ ਪਾਰਲੀਮੈਂਟ 'ਚ। ਅੱਜ ਆਪਣੇ ਬਲਬੂਤੇ ਤੇ ਉਹਨਾਂ ਨੇ ਮੈਜੋਰਟੀ ਲਈ ਹੈ। ਜਦੋਂ ਵੀ ਇਹ ਹਾਰਦੇ ਸੀ ਜਾਂ ਕੁਝ ਹੁੰਦਾ ਸੀ ਇਹਨਾਂ ਦੇ ਬੈਠਦੇ ਸੀ, ਫਿਰ ਦੇਖਦੇ ਸੀ ਵੀ ਅੱਗੇ ਕਿਵੇਂ ਵਧਣਾ। ਉਹਨਾਂ ਨੇ ਆਪਣਾ ਟੀਚਾ ਨਹੀਂ ਛੱਡਿਆ। ਅਸੀਂ ਐਡਮਾਇਰ ਕਰਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕਾਇਮ ਰਿਹਾ, ਲੇਕਿਨ ਜੇ ਸਾਡੀ ਸਪੋਰਟ ਡਿਵਿੰਡਲ ਹੋ ਰਹੀ ਹੈ ਫਿਰ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਕਿਵੇਂ ਅਸੀਂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ, ਇਸ ਪਾਸੇ ਵੱਲ। ਉਹਨਾਂ ਨੇ ਇਹ ਵੀ ਠੀਕ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਨੂੰ ਬੜੀ ਕਾਮਯਾਬੀ ਨਾਲ ਵਰਤਿਆ, ਸਾਡੀਆਂ ਧਿਰਾਂ ਜਾਂ ਜਿਹੜੇ ਉਮੀਦਵਾਰ ਸੀ ਉਹ ਇਹਨੂੰ ਨਹੀਂ ਵਰਤ ਸਕੇ। ਔਰ ਅਖੀਰ ਦੇ ਵਿੱਚ ਉਹਨਾਂ ਨੇ ਇਹ ਸਾਨੂੰ ਸੁਝਾਅ ਦਿੱਤਾ ਹੈ ਕਿ ਵੀ ਅਸੀਂ ਜਿਹੜਾ ਇੱਕ ਜੁਝਾਰੂ ਲਹਿਰ ਬਾਰੇ ਵੀ ਜਿਹੜਾ ਇੱਕ ਸੈਗਮੈਂਟ ਸ਼ਾਮਲ ਕਰੀਏ। ਬੜਾ ਕ੍ਰੀਏਟਿਵ ਸੁਝਾਅ ਹੈ। ਅਸੀਂ ਦੇਖਦੇ ਹਾਂ ਵੀ ਟਾਈਮ ਫਰੇਮ 'ਚ, ਕਿਉਂਕਿ ਹੈਡਲਾਈਨ ਨਿਊਜ਼ ਸ਼ੁਰੂ ਹੋਣ ਨਾਲ 5 ਮਿੰਟ ਸਾਡੇ ਉੱਥੋਂ ਕੱਟੇ ਗਏ, ਫਿਰ ਹੁਣ ਐਡਵਰਟਾਈਜ਼ਮੈਂਟਸ ਵੀ ਥੋੜੀਆਂ ਬਹੁਤ ਜਿਹੜਾ ਉਹਦੇ ਲਈ ਵੀ ਕੰਮ ਹੋਣੇ। ਪਰ ਜੇ ਈਮੇਲਸ ਹੁਣ ਕਈ ਵਾਰੀ ਸਾਡੀਆਂ ਕਈ ਹਫ਼ਤਿਆਂ ਦੀਆਂ ਪੈਂਡਿੰਗ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਦਾ ਟਾਈਮ ਵੀ ਰਿਡਿਊਸ ਹੋ ਗਿਆ। ਸੋ ਅਸੀਂ ਕੋਸ਼ਿਸ਼ ਜ਼ਰੂਰ ਕਰਾਂ, ਮੇਰੀ ਇਹ ਚਾਹਨਾ ਵੀ ਹੈ ਕਿ ਵੀ ਇਸ ਅਸੀਂ ਪੀਰੀਅਡ ਦੇ ਜੁਝਾਰੂ ਸਿੰਘਾਂ ਸਿੰਘਣੀਆਂ ਦੀ ਕੁਰਬਾਨੀ ਨੂੰ ਹਾਈਲਾਈਟ ਕਰੀਏ। ਹਿਸਟਰੀ ਸੈਕਸ਼ਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਜਿੱਦਣ ਕੋਈ ਪ੍ਰੋਮੀਨੈਂਟ ਜਿਨ੍ਹਾਂ ਬਾਰੇ ਜਾਣਕਾਰੀ ਹੁੰਦੀ ਆਉਂਦਾ ਅਸੀਂ ਉਹਦਾ ਜ਼ਿਕਰ ਵੀ ਕਰਦੇ ਹਾਂ। ਪਰ ਮੈਨੂੰ ਇਹ ਸੁਝਾਅ ਇਹਨਾਂ ਦਾ ਚੰਗਾ ਲੱਗਾ ਔਰ ਅਸੀਂ ਇਸ ਨੂੰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।